ਮਸਜਿਦ ਦੀਆਂ ਅਗਲੀਆਂ ਸਫਾਂ ਜਿਹੜੇ ਬਜ਼ੁਰਗ ਹੁੰਦੇ ਉਹ ਕਹਿੰਦੇ ਯਾ ਅੱਲਾ ਪਾ ਅਮਰੀਕਾ ਨੂੰ ਤਬਾਹ ਕਰ ਦੇ, ਤੇ ਪਿਛਲੀਆਂ ਸਫਾਂ ਜਿਹੜੇ ਨੌਜਵਾਨ ਤਬਕਾ ਹੁੰਦਾ ਕਹਿੰਦਾ ਯਾ ਅੱਲਾ ਪਾ ਅਮਰੀਕਾ ਦਾ ਵੀਜ਼ਾ ਦੇ ਦੇ। ਉਹ ਅੱਲਾ ਪਾਕ ਹੁਣ ਕੀ ਕਰੇ ਬਈ? ਸਹੀ ਗੱਲ, ਵੱਡਿਆਂ ਦੀ ਮੰਨੇ ਕਿ ਛੋਟਿਆਂ ਦੀ? 605 ਪਾਇਆ ਤੁਸੀਂ ਤੇ। ਤਾਂ ਕਹਿ ਲਓ ਵੀ ਦਾਦਾ ਲਾਵੇ ਤੇ ਪੋਤਾ ਖਾਵੇ, ਉਹ ਹਿਸਾਬ ਆ ਵੀ ਉਹ ਜਾਣ ਨਾਲ ਤੁਹਾਡੀ ਜ਼ਿੰਦਗੀ ਜਿਹੜੀ ਉਹ ਮਸ਼ੀਨ ਬਣ ਜਾਣੀ ਆ। ਹਾਂਜੀ ਹਾਂਜੀ, ਤੁਹਾਡੀ ਅਗਲੀ ਨਸਲ ਜਿਹੜੀ ਨਾ ਚਲੋ ਉਹਦੇ ਕੋਈ ਸੁਧਰਨ ਦੇ ਚਾਂਸ ਹੈਗੇ। ਬਿਲਕੁਲ ਬਿਲਕੁਲ। ਤੇ ਤੁਸੀਂ ਕਹੋਗੇ ਉਹਨੂੰ ਉੱਥੇ ਬੁਲਾ ਲਿਆ, ਉਹ ਉਹਨਾਂ ਦਾ ਕੋਈ ਹਿਸਾਬ ਕਿਤਾਬ ਸਿੱਧਾ ਹੋ ਜਾਊਗਾ, ਲੇਕਿਨ ਤੁਹਾਨੂੰ ਦਿਨ ਰਾਤ ਇੱਕ ਕਰਨੀ ਪੈਣੀ। ਅੱਜ ਕੱਲ ਤਾਂ ਉਂਝ ਵੀ ਸੀਜ਼ਨ ਆ, ਸਾਉਣ ਭਾਦੋਂ ਆ, ਬੰਦੇ ਘੁੰਮੇ ਹੋਏ ਸਿਆਣੇ ਕਹਿੰਦੇ ਸਾਉਣ ਭਾਦੋਂ 'ਚ ਖੂਨ ਪਾਣੀ ਇੱਕ ਪਿਆ ਹੁੰਦਾ। ਸਾਉਣ ਭਾਦੋਂ 'ਚ ਸਹੁੰ ਨਿਆਂ ਨਹੀਂ ਹੁੰਦਾ, ਸਾਉਣ ਭਾਦੋਂ 'ਚ ਅਦਾਲਤਾਂ ਨਹੀਂ ਲੱਗਦੀਆਂ, ਜੱਜ ਫੈਸਲੇ ਨਹੀਂ ਕਰਦੇ, ਬੰਦੇ ਘੁੰਮੇ ਹੁੰਦੇ। ਅੱਜ ਕੱਲ ਥਾਣਿਆਂ ਦਾ ਸੀਜ਼ਨ ਸਹੀ ਗੱਲ ਹੈ। ਇਹਦੇ ਵਰਗਾ ਸੀ ਕੋਈ, ਉਹਨੇ ਨਾ ਪੈਡਲ ਚੱਕੀ ਫਿਰੇ, ਉਹ ਕਹਿੰਦਾ ਇਹ ਕੀ? ਕਹਿੰਦਾ ਮੈਂ ਹੁਣ ਇਹ 'ਚ ਸਾਈਕਲ ਪਵਾਉਣਾ ਆ। ਕਾਗਜ਼ ਬਣਵਾ ਲਿਆ, ਲਾਇਸੈਂਸ ਬਣਵਾ ਲੈਣਾ। ਹਾਂ। ਅੰਜੇ ਮੈਂ ਉਹ ਗੱਲ ਸਾਨੂੰ ਸੁਣਾਓ ਜਿਹੜੀ ਇੱਕ ਵਾਰੀ ਤੁਸੀਂ ਜਿਹੜੀ ਵੀਡੀਓ ਮੈਂ ਪਹਿਲੇ ਦੇਖੀ ਸੀ ਵੀ ਉਹ ਜਦੋਂ ਸਰਕਾਰੀ ਮੁਲਾਜ਼ਮ ਨੂੰ ਤਨਖਾਹ ਮਿਲਦੀ ਹੈ, ਸਰਕਾਰੀ ਮੁਲਾਜ਼ਮ ਨੂੰ ਤਨਖਾਹ ਮਿਲਦੀ ਆ, ਪੰਜਾਬਾਂ ਦੇ ਮਰੂਦ ਵਾਲੀ। ਅੱਛਾ ਅੱਛਾ, ਹਾਂ। ਉਹ ਹੁਣ ਮੈਨੂੰ ਪੂਰੀ ਤਰ੍ਹਾਂ ਯਾਦ ਵੀ ਨਹੀਂ। ਉਹ ਆਹੀ ਹਾਲਾਤ ਹੀ ਦੱਸੇ ਸੀ ਸਰਕਾਰੀ ਮੁਲਾਜ਼ਮ ਦੇ ਵੀ, ਜਦੋਂ ਜਿਹੜੇ ਮਹੀਨੇ ਦੀਆਂ ਪਹਿਲੀਆਂ ਤਰੀਕਾਂ ਹੁੰਦੀਆਂ ਇਹਦੇ ਤੋਂ ਬਚ ਕੇ ਰਹਿਣਾ ਚਾਹੀਦਾ, ਵੀ ਇਹਨੂੰ ਫੁੱਲ ਨੇਰ ਹੁੰਦਾ, ਤਨਖਾਹ ਮਿਲੀ ਹੁੰਦੀ ਹੈ ਵੀ ਇਹ ਕਲੋਨੀਆਂ ਦੇ ਗੇੜੇ ਮਾਰਦਾ, ਪਲਾਟਾਂ ਦੇ ਰੇਟ ਲਾਂਦਾ ਹੈ, ਤੇ ਸ਼ੋਰੂਮ ਤੇ ਜਾ ਕੇ ਗੱਡੀਆਂ ਦੇਖਦਾ, ਐਵੇਂ ਫੇਰੀ ਵਾਲੇ ਨੂੰ ਆਵਾਜ਼ ਮਾਰ ਕੇ 50 ਦੇ ਅਮਰੂਦ ਕਟਾ ਲੈ। ਜਿਵੇਂ ਜਿਵੇਂ ਮੈਂ ਕਿਹਾ ਮਹੀਨੇ ਦੀਆਂ ਤਰੀਕਾਂ ਗੁਜ਼ਰਦੀਆਂ ਨਾ, ਤੇ ਇਹਦੇ ਹਾਲਾਤ ਬਦਲਣੇ ਸ਼ੁਰੂ ਹੋ ਜਾਂਦੇ, ਤੇ 20 ਤਰੀਕ ਤੋਂ ਬਾਅਦ ਤਾਂ ਮੈਂ ਕਿਹਾ ਉੱਕਾ ਹੀ ਨਾ, ਇਹਨਾਂ ਨੂੰ ਕੋਈ ਦੁਖੀ ਗਾਣਾ ਵੀ ਨਾ ਸੁਣਾਓ, ਭਾਨ ਨਾ ਪੁੱਛ ਲਵੇ, ਇਹਨਾਂ ਦੇ ਰਾਟੇ ਨਿਕਲ ਜਾਂਦੇ ਆ। ਤੇ ਬਹੁਤਾ ਮੈਂ ਕਿਹਾ ਖਿਆਲ ਪਰਹੇਜ਼ ਇਹ ਕਰਨਾ ਵੀ ਵੱਡੇ ਨੋਟ ਦੀ ਇਹਨਾਂ ਕੋਲੋਂ ਚੇਂਜ ਨਹੀਂ ਮੰਗਣੀ 20 ਤਰੀਕ ਤੋਂ ਬਾਅਦ, ਵੀ ਹੋ ਸਕਦਾ ਵੀ ਤੁਹਾਡੇ ਗਲ ਲੱਗ ਕੇ ਰੋਕਣ। ਸਹੀ ਗੱਲ ਹੈ, ਇਹ ਗੱਲ ਕੀਤੀ ਸੀ। ਗੱਲ ਤਾਂ ਇਦਾਂ ਹੀ ਆ। ਸਰਕਾਰੀ ਮੁਲਾਜ਼ਮ ਦੀ ਵੀ ਜ਼ਿੰਦਗੀ ਦੇਖ ਲਓ ਵੀ ਇੱਕ ਵੱਜੀ ਉੱਦੀ ਜਿਹੀ ਆ। ਉਹ ਜਿਹੜੇ ਸਰਕਾਰੀ ਮੁਲਾਜ਼ਮ ਦੀਆਂ ਜਿਹੜੀਆਂ ਹੈ ਸੀ ਮੌਜਾਂ, ਉਹ ਵੀ ਖਤਮ ਕਰਨ ਲੱਗੇ ਆ, ਪੈਨਸ਼ਨ ਹੀ ਕਹਿੰਦੇ ਮੁਕਾਉਣ ਲੱਗੇ। ਹਾਂ, ਇਹ ਵੀ ਸੁਣੀ ਗੱਲ ਰਾਓ ਸਾਹਿਬ। ਹਾਂਜੀ ਹਾਂਜੀ, ਇਹ ਵੀ ਸੁਣੀ ਇਹ ਗੱਲ। ਬਲਕਿ ਇੱਕ ਦੋ ਬੰਦੇ ਰਿਟਾਇਰ ਹੋਏ, ਉਹਨਾਂ ਦਾ ਹਲੇ ਕੋਈ ਹਿਸਾਬ ਕਿਤਾਬ ਨਹੀਂ ਲੱਗਣ ਡਿਆ, ਉਹਨੂੰ ਦੇਣ ਹੀ ਦੇ। ਸਾਡੇ ਪਿੰਡ ਹੋਏ ਆ। ਹਾਂਜੀ, ਉਹ ਇੱਕ ਤਾਂ ਟੀਚਰ ਸੀਗਾ, ਹੈਡਮਾਸਟਰ। ਸਾਡੇ ਨਾ ਜੀ ਆ ਕੁੜੀਆਂ ਮੁੰਡੇ ਲਿਖ ਪੜ ਗਏ, ਡਿਗਰੀਆਂ ਕੋਲ ਆ, ਇੱਕ ਤਾਂ ਸਰਕਾਰੀ ਮੁਲਾਜ਼ਮ ਤਾਂ ਦੇ ਹੀ ਨਹੀਂ ਰਹੇ, ਉੱਕਾ ਹੀ ਬੰਦ ਕਰ। ਬਿਲਕੁਲ ਨਹੀਂ ਹੈਗੀ ਸਰਕਾਰੀ ਮੁਲਾਜ਼ਮ। 10-12 ਜੇ ਹੈਗੀ ਵੀ ਤਾਂ ਭਾਈ ਉਹਦੇ ਰੇਟ ਲੱਗਿਆ ਵੀ ਇੰਨੇ ਦੀ ਇੰਨੇ ਲੱਖ ਦੀ ਆ ਮਿਲਣੀ ਤੁਹਾਨੂੰ। ਬਿਲਕੁਲ ਮੈਰਿਟ ਕੋਈ ਨਹੀਂ। ਹਾਂ, ਮੈਰਿਟ 10-12 ਸਾਲ ਹੋ ਗਏ ਇਹਨਾਂ ਨੇ ਖੋਲੀਆਂ ਕੋਈ ਨਹੀਂ ਸੀਟਾਂ, ਤੇ ਉਹ ਹੁਣ ਆ ਜਾ ਕੇ ਉਹ ਬਾਹਰਲਾ ਮੁਲਕ ਹੀ ਆ, ਬਾਹਰ ਦਾ ਮੁਲਕ ਆ ਜਾਂ ਯੂਟਿਊਬਾਂ ਆ। ਹਾਂ, ਯੂਟਿਊਬਾਂ ਵੀ ਤੁਹਾਡੇ ਤਰ੍ਹਾਂ ਸਾਰਿਆਂ ਦੀਆਂ ਨਹੀਂ ਚੱਲਦੀਆਂ, ਕੈਮਰੇ ਚੱਕੀ ਬਥੇਰੇ ਮੇਰੇ ਵਰਗੇ ਫਿਰਦੇ ਆ, ਪਰ ਉਹ ਸਾਰਿਆਂ ਦੀ ਨਹੀਂ ਚੱਲਦੀ, ਸਾਰਿਆਂ ਦੀਆਂ ਨਹੀਂ ਚੱਲਦੀਆਂ। ਤੇ ਉਹ ਆ ਜਾ ਕੇ ਬਾਹਰਲਾ ਮੁਲਕ ਆ, ਉਹ ਫਿਰ ਤੁਹਾਨੂੰ ਦੇਖ ਲਓ। ਬਾਹਰਲਾ ਮੁਲਕ ਵੀ ਸਾਡਾ ਹੁਣ ਆ ਜਾ ਕੇ ਗਲਫ ਹੀ ਰਹਿ ਗਿਆ, ਬਾਕੀ ਮੁਲਕ ਤਾਂ ਸਾਨੂੰ ਵੀਜ਼ੇ ਨਹੀਂ ਦਿੰਦੇ ਹੈਗੇ। ਹਾਂਜੀ, ਤੇ ਵਿਚਾਰੇ ਪਰਦੇਸੀ ਆ, ਉਹ ਆਪਣੀ ਥਾਂ ਤੇ ਪਿੱਟ ਰਹੇ ਆ। ਬਾਹਰਲੇ ਮੁਲਕ ਦਾ ਵੀ ਕੀ ਕਰੀਏ ਜੀ, ਉਧਰੋਂ 50 ਲੱਖ ਅਸੀਂ ਅਮਰੀਕਾ ਦਾ ਭਰਿਆ ਹੁੰਦਾ, ਮਸੀਤੇ ਜਾਈਦਾ, ਮੌਲਵੀ ਕਹਿੰਦਾ ਯਾਰ ਅਮਰੀਕਾ ਬਰਬਾਦ ਹੋ ਜਾਵੇ। ਉਹ ਕਹਿੰਦੇ ਆ ਨਾ, ਅਸੀਂ ਤਾਂ ਮਰ ਗਏ ਨਾ। ਉਹ ਕਹਿੰਦੇ ਨਾ ਮਸਜਿਦ ਦੀਆਂ ਅਗਲੀਆਂ ਸਫਾਂ ਜਿਹੜੇ ਬਜ਼ੁਰਗ ਹੁੰਦੇ ਉਹ ਕਹਿੰਦੇ ਯਾ ਅੱਲਾ ਪਾ ਅਮਰੀਕਾ ਨੂੰ ਤਬਾਹ ਕਰ ਦੇ, ਤੇ ਪਿਛਲੀਆਂ ਸਫਾਂ ਜਿਹੜੇ ਨੌਜਵਾਨ ਤਬਕਾ ਹੁੰਦਾ ਕਹਿੰਦਾ ਯਾ ਅੱਲਾ ਪਾ ਅਮਰੀਕਾ ਦਾ ਵੀਜ਼ਾ ਦੇ ਦੇ। ਉਹ ਅੱਲਾ ਪਾਕ ਹੁਣ ਕੀ ਕਰੇ ਬਈ? ਸਹੀ ਗੱਲ, ਵੱਡਿਆਂ ਦੀ ਮੰਨੇ ਕਿ ਛੋਟਿਆਂ ਦੀ? 605 ਪਾਇਆ ਤੁਸੀਂ ਤੇ। ਬਾਕੀ ਤੁਸੀਂ ਇਹ ਦੇਖੋ, ਨਾਸਰ ਕਿਸਾਨਾ ਸਾਹਿਬ ਵੀ ਪਰਦੇਸੀ ਨੇ ਨਾ, ਪਾਕਿਸਤਾਨ ਦਾ ਭਲਾ ਬਹੁਤ ਕੀਤਾ, ਬਹੁਤ ਭਲਾ ਕੀਤਾ ਜੀ, ਤੇ ਰਿਆਸਤ ਨੇ ਪਰਦੇਸੀਆਂ ਵਾਸਤੇ ਕੁਝ ਨਹੀਂ ਕੁਛ ਕੀਤਾ। ਨਹੀਂ ਕੀਤਾ, ਕਰਨਾ ਚਾਹੀਦਾ। ਸਭ ਤੋਂ ਬਹੁਤੀ ਤਾਦਾਦ ਦੇ ਵਿੱਚ ਜਿਹੜਾ ਰੋਜ਼ਗਾਰ ਆ ਨਾ, ਉਹ ਪ੍ਰਦੇਸ਼ 'ਚ ਆ, ਤੇ ਉਹਨਾਂ ਨੂੰ ਉਹ ਇੱਕ ਵੋਟ ਦਾ ਹੱਕ ਦਿੱਤਾ ਸੀ, ਉਹ ਵੀ ਖੋਲਿਆ। ਵੋਟ ਦਾ ਹੱਕ ਤਾਂ ਜਿਹੜਾ ਦਿੱਤਾ, ਜਦੋਂ ਮੁੜ ਕੇ ਉਹ ਵਾਪਸ ਆਉਂਦੇ, ਸਭ ਤੋਂ ਜ਼ਿਆਦਾ ਸਖਤੀ ਉਹਨਾਂ ਨਾਲ 에ਅਰਪੋਰਟਾਂ ਤੇ ਬਹੁਤ ਹੁੰਦੀ, ਬਹੁਤ ਜ਼ਿਆਦੀ ਹੁੰਦੀ। ਤੇ ਆਪਣੇ ਬੱਚਿਆਂ ਲਈ ਕੋਈ ਸ਼ੈ ਲੈ ਕੇ ਆਉਂਦੇ ਤਾਂ ਉਹ ਜਿਹੜੇ ਛਿੱਲੜ ਹੁੰਦੇ ਨਾ ਉੱਥੋਂ ਦੇ ਰੁਪਈਏ ਖਾਣ ਵਾਲੇ, ਉਹ ਵੀ ਉਹਨਾਂ ਦਾ ਮਤਲਬ ਖੂਨ ਚੂਸਦੇ ਆ। ਯਕੀਨ ਕਰਿਓ, ਟੈਲੀਫੋਨ ਆ ਕੇ ਇਸੇ ਗੱਲ ਤੇ ਆਇਆ, ਕਹਿੰਦੇ ਵੀ ਵੀਡੀਓ ਬਣਾਈ ਵੀ ਸਾਨੂੰ ਜਿਹੜਾ 에ਅਰਪੋਰਟ ਦੇ ਉੱਤੇ ਕੋਈ ਜ਼ਲੀਲ ਕਰਦੇ, ਨਿੱਕਾ ਜਿਹਾ ਬੈਗ ਹੁੰਦਾ ਤੇ ਉਹੀ ਖੋਲ ਕੇ ਨਾ ਹਰ ਸ਼ੈ ਖੜਾ ਕੇ ਰੱਖ ਦਿੰਦੇ, ਥਾਂ ਤੇ ਰੋਕ। ਅੱਛਾ, ਫਿਰ ਇੱਕ ਰਾਓ ਸਾਹਿਬ ਤੁਸੀਂ ਨਾ ਇਧਰੋਂ ਕਰਕੇ ਆਏ ਆਪਣਾ ਨਾ ਜ਼ਿੱਪਾਂ ਨੂੰ ਆਪਣੀਆਂ ਨਹੀਂ ਲਾਈਆਂ, ਛੋਟੀਆਂ ਤਾਲੀਆਂ, ਉਹ ਵੀ ਕਰਦੇ ਆ, ਨਾ ਜਾਂ ਮਾਰਦੇ ਦਰਮਿਆਨ ਚੋਂ ਖੋਲ ਕੇ ਸਾਰਾ ਕੁਝ ਦੇ ਲੈਂਦੇ, ਮੁੜ ਕੇ ਫਿਰ ਜਿੱਪ ਖਿੱਚ ਕੇ ਆ ਫਿਰ ਐਂ ਕਰਕੇ ਬੰਦ ਕਰ ਦਿੰਦੇ। ਫਿਰ ਉਹ ਕੈਮਰਿਆਂ ਦਾ ਕੀ ਫਾਇਦਾ? ਜਿਹੜਾ ਕੀ ਫਾਇਦਾ ਯਾਰ, ਉਹ ਤਾਂ ਸਾਰਾ ਉਹ ਜ਼ਲੀਲ ਕਰਨ ਦੇ ਬਹਾਨੇ। ਲੇਟੈਸਟ
ਆ ਮੈਨੂੰ ਹੁਣੇ ਕਾਲਾਂ ਆ ਰਹੀਆਂ ਸੀਗੀਆਂ, ਤੁਸੀਂ ਵੀ ਪੁੱਛ ਰਹੇ ਸੀ ਕੀ ਮਸਲਾ ਬਣ ਗਿਆ। ਸਾਡੇ 20 ਬੰਦਿਆਂ ਦੀ ਟਿਕਟ ਸੀ ਕਰਾਚੀੋਂ ਅੱਜ ਅੱਜ ਸਵੇਰ 4 ਵਜੇ। ਉਹਨਾਂ ਵਿੱਚੋਂ 12 ਬੰਦੇ ਜੀ, ਇੱਕ ਗਰੁੱਪ ਟਿਕਟ ਇੱਕੋ ਹੀ ਕਰਵਾਈ ਹੈ, ਉਹ ਗਰੁੱਪ ਟਿਕਟ ਆ 20 ਬੰਦਿਆਂ ਦੀ, ਯਾਨੀ ਕਿ ਉਹ ਕਨਫਰਮ ਆ ਕਿ ਜਦੋਂ ਕਰਵਾਉਣੀ ਅਸੀਂ ਉਹਦਾ PR ਇੱਕ ਆ, ਪਿੱਛੋਂ ਉਹਦਾ TR ਇੱਕ ਆ, ਕੋਈ ਮਸਲਾ ਨਹੀਂ ਉਹਦੇ ਵਿੱਚ। ਜਾਂ 20 ਫਲਾਈ ਹੋਣਗੇ ਜਾਂ 20 ਰੁਕਣਗੇ। ਅੱਛਾ, ਜਿੰਨੀ ਦੇਰ ਕਹਿੰਦੇ CCTV ਦੇ ਅੱਗੇ ਸਾਹਮਣੇ ਸੀ ਨਾ, ਅਮਲਾ ਜਿਹੜਾ ਚੈੱਕ ਕਰ ਰਿਹਾ ਸੀਗਾ, 12 ਬੰਦੇ ਸਾਡੇ ਲੰਘ ਗਏ ਆ। 8 ਬੰਦਿਆਂ ਨੂੰ ਅੱਗੇ ਲੈ ਕੇ ਚਲੇ ਗਏ, ਉਹਨਾਂ ਨੂੰ ਕਹਿੰਦੇ ਜੀ ਹਾਂਜੀ ਤੁਹਾਡੀ ਟਿਕਟ ਨਹੀਂ ਕਨਫਰਮ, ਟਿਕਟ ਕਨਫਰਮ ਕਰਾਓ। ਕੈਮਰੇ ਤੋਂ ਪਾਸੇ ਜਾ ਕੇ ਕੈਮਰੇ ਦੇ ਅੱਗੇ ਚਲੇ ਗਏ, ਅੱਗੇ ਲੈ ਗਏ ਨਾ ਵੀ ਤੁਸੀਂ ਵੀ ਆ ਜਾਓ ਅੱਗੇ ਨੂੰ। ਕਰਪਸ਼ਨ ਇੰਤਹਾ ਦੀ। ਉਹ 8 ਬੰਦਿਆਂ ਨੂੰ ਉਹ ਕਹਿੰਦੇ ਜੀ ਜਾਂ ਤਾਂ 20,000 ਰੁਪਇਆ ਦਿਓ, ਤੁਸੀਂ ਇੱਥੇ ਕਨਫਰਮ ਤੁਹਾਡੀ ਕਰ ਦਿੰਦੇ ਆ, ਜਾਂ ਤੁਸੀਂ ਆਫਲੋਡ ਹੋ ਜਾਓ। ਉਹਨਾਂ ਨੂੰ ਆਫਲੋਡ ਕਰਤਾ। ਉਹਨਾਂ ਨੇ ਜਾਣਾ ਆਪਣੇ ਗਰੀਬ ਮਸੀਂ, ਉਹ ਪੈਸੇ ਭਰ ਕੇ ਵੀਜ਼ਿਆਂ ਨੇ ਜਾ ਕੇ ਖੱਜਲ ਹੋ ਗਏ, ਫਿਰ 에어ਪੋਰਟ ਦੇ ਆ ਕੇ ਖੱਜਲ ਕਰਨ ਦੇ ਉਹਨਾਂ ਨੂੰ। ਇੰਨਾ ਦਲੀਲ ਕੀਤੇ ਆ। ਅੱਛਾ, ਜਿਹੜੀ ਹਕੂਮਤ ਇਹਨਾਂ ਨੂੰ ਖੱਜਲ ਕਰ ਰਹੀ ਆ ਉਹ ਵੱਖਰੇ ਆ, ਇਹਨਾਂ ਨੂੰ ਘਰ ਦੇ ਵੀ ਬਹੁਤ ਖੱਜਲ ਕਰਦੇ। ਯਕੀਨ ਕਰੀ, ਮੈਂ ਨਾਂ ਨਹੀਂ ਲੈਂਦਾ ਇੱਕ ਥਾਂ ਦਾ, 18 ਸਾਲ ਬੰਦਾ ਉੱਥੇ ਰਹਿ ਕੇ ਆ, ਉੱਥੇ ਉਹਨੂੰ ਪੈਸੇ ਭੇਜੇ, ਟਰੈਕਟਰ, ਕੋਈ ਘਰ ਬਣਾਏ, ਪਿੱਛੋਂ ਕੋਈ ਭੈਣਾਂ ਵਿਆਹੀਆਂ, ਭਰਾ ਵਿਆਹੇ, ਉਹ ਆ ਕੇ ਮੰਡ ਵੰਡਈਆ ਕੀਤਾ, ਉਹਨੂੰ ਕੋਈ ਸ਼ੈ ਵੀ ਨਹੀਂ ਦਿੱਤੀ। ਪਰੌਣਿਆਂ ਤਰ੍ਹਾਂ ਉਹਦਾ ਰਹਿ ਗਿਆ। ਪਰੌਣਿਆਂ ਤਰ੍ਹਾਂ ਬਾਹਰ ਰਹਿਣ ਵਾਲੇ ਸਭ ਤੋਂ ਉਹਦੇ ਨਾਲ ਜਿਹੜੀ ਨਾਇਨਸਾਫੀ ਹੁੰਦੀ ਆ ਬੰਦੇ ਨਾਲ, ਇੱਕ ਤੇ ਆ ਜਿਹੜਾ ਉਹਦੀ ਜਿਹੜੀ ਮਿਹਨਤ ਆ ਉਹ ਨਹੀਂ ਉਹਨੂੰ ਮਿਲਦੀ। ਦੂਸਰਾ ਜਦੋਂ ਉਹਦੇ ਗੈਰ ਮੌਜੂਦਗੀ 'ਚ ਉਹਦੇ ਬੱਚੇ ਪ੍ਰਵਾਨ ਹੁੰਦੇ ਆ, ਚੜ੍ਹਦੇ ਆ ਨਾ, ਜਵਾਨ ਹੋ ਜਾਂਦੇ ਆ, ਉਹ ਉਹਨੂੰ ਇੱਕ ਅਜਨਬੀ ਹੀ ਸਮਝਦੇ ਆ। ਕਿਉਂਕਿ ਉਹਦੇ ਤੋਂ ਬਗੈਰ ਉਹ ਜੰਮੇ ਪਲੇ ਹੁੰਦੇ, ਜਵਾਨ ਹੋਏ ਹੁੰਦੇ, ਜਦੋਂ ਉਹਦੀ ਰੋਕ ਟੋਕ ਜਾਂ ਗੱਲਬਾਤ ਹੁੰਦੀ, ਉਹ ਇੱਕ ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੁੰਦੀ ਵੀ ਕਿ ਇਹ ਕਿੱਥੋਂ ਆ ਗਿਆ ਬਈ ਗੱਲ ਕਰ, ਇਹ ਸਾਨੂੰ ਹੁਣ ਕਿਉਂ ਮਤਲਬ ਰੋਕਾ ਟੋਕੀ ਕਰਦਾ ਕਿਸੇ ਗੱਲ। ਯਾਰ 11-12 ਸਾਲ ਬਾਅਦ ਬੰਦਾ ਆਇਆ, ਜਦੋਂ ਗਿਆ ਨਾ ਉਹਦੇ ਕੋਲ ਧੀ ਸੀਗੀ, ਜਦੋਂ 11-12 ਸਾਲਾਂ ਬਾਅਦ ਆਇਆ, ਉਹ ਵੱਡੀ ਸਾਰੀ ਹੋਈ। ਉਹ 에어ਪੋਰਟ ਦੇ ਉੱਤੇ ਇੱਥੋਂ ਬੰਦੇ ਨੂੰ ਚੜਾਣ ਗਏ, ਲਾਹੌਰ ਦੀ ਗੱਲ, ਉਹਨੂੰ ਪਛਾਣੇ ਹੀ ਨਾ, ਉਹਨੂੰ ਚੱਕਣ ਨੂੰ ਜਾਵੇ, ਉਹ ਗਾਂ ਨੂੰ ਭੱਜੇ ਵੀ ਬੰਦਾ ਕੌਣ ਫੜਦਾ ਮੈਨੂੰ। ਯਾਨੀ ਕਿ ਇਹ ਹਾਲਾਤ ਹੋ ਜਾਂਦੇ ਪਰਦੇਸੀਆਂ ਦੇ। ਸਹੀ ਗੱਲ ਆ। ਤੇ ਅੱਗੋਂ ਸਿਲਾਨੇ ਦਾ ਵੀ ਭਾਜੀ ਪਰਦੇਸ ਸਾਡੇ ਪੱਲੇ ਪਾਏ ਨੇ। ਪਰਦੇਸ ਜਾਣ ਵਾਲਾ ਬੰਦਾ ਜਿਹੜਾ ਨਾ, ਉਹਦੀ ਕੋਸ਼ਿਸ਼ ਹੁੰਦੀ ਕਿ ਜਿਹੜੇ ਮੇਰੇ ਪਿੱਛੇ ਲੋਕ ਆ ਇਹਨਾਂ ਦੀ ਕੋਈ ਮਾਨਗੀ ਨਿਕਲ ਜਾਵੇ, ਕੋਈ ਥੋੜੇ ਹਾਲਾਤ, ਉਹ ਇਸੇ ਚੀਜ਼ ਨੂੰ ਕੁਰਬਾਨੀ ਦਿੰਦਾ। ਕੁਰਬਾਨੀ ਤੇ ਘਰ ਵਾਲੇ ਵੀ ਇਸ ਚੀਜ਼ ਦਾ ਸਿੱਧਾ ਨਹੀਂ ਪਾਉਂਦੇ ਹੈਗੇ। ਮੈਂ ਕਹਿ ਤਾਂ ਰਿਹਾ, ਇਹੀ ਤਾਂ ਗੱਲ ਆ ਵੀ ਜਿਹਨੇ 18 ਸਾਲ ਜ਼ਿੰਦਗੀ ਦੇ ਤੁਹਾਨੂੰ ਦੇ ਦਿੱਤੇ, ਤੁਸੀਂ ਉਹਨੂੰ ਟਰੈਕਟਰ ਨਹੀਂ ਦੇ ਸਕੇ, ਵੰਡ ਕੇ ਬਹਿ ਗਏ। ਸਹੀ ਗੱਲ। ਹੁਣ ਯੂਰਪ ਨੂੰ ਵੀ ਲੋਕ ਤਰਸਦੇ ਆ, ਰਾਓ ਸਾਹਿਬ ਜਾਂਦਾ। ਜੀ ਬਿਲਕੁਲ। ਲੇਕਿਨ ਜਿਹੜਾ ਬੰਦਾ ਚੱਲ, ਦੇਖੋ ਆਪਣੇ ਨੂੰ 100 ਸਾਲ ਅੱਗੇ ਆ ਯੂਰਪ। ਅੱਛਾ, ਬਹੁਤ ਅੱਗੇ ਆਪਣੇ ਨਾਲ, ਉਹਨਾਂ ਦੀ ਸੋਚ ਜਿਹੜੀ ਆ, ਉਹਨਾਂ ਦੀ ਡਿਵੈਲਪਮੈਂਟ ਜਿਹੜੀ ਸਾਡੇ ਨਾਲੋਂ ਬਹੁਤ ਅੱਗੇ ਆ। ਉਹਦੇ ਨਾਲ ਰਲਣ ਲਈ ਆ ਮੋਟਰਸਾਈਕਲ ਆ, ਗੱਡੀ ਆ, ਇਹਦੀ ਸਪੀਡ ਦਾ ਫਰਕ ਨਹੀਂ ਹੈਗਾ, ਬੜਾ ਫਰਕ। ਇਹਨੂੰ ਗੱਡੀ ਨਾਲ ਰਲਾਉਣ ਲਈ ਵੱਡੇ ਰੋਡ ਤੇ ਚੜ੍ਹ ਕੇ ਇਹਦੇ ਪੁਰਜ਼ਾ ਕੇ ਲੈ ਜਾਣਾ। ਹਾਂਜੀ। ਇਸੇ ਤਰ੍ਹਾਂ ਜਦੋਂ ਅਸੀਂ ਉਹਨਾਂ ਦੇ ਮੁਲਕਾਂ 'ਚ ਜਾਂਦੇ ਆ, ਅਸੀਂ ਉਹਨਾਂ ਦੀ ਸਪੀਡ ਨੂੰ ਦੇਖਦੇ ਆ, ਉਹਨਾਂ ਦੇ ਹਿਸਾਬ ਨੂੰ, ਲਾਈਫ ਸਟਾਈਲ ਨੂੰ ਚੈੱਕ, ਉਹਨਾਂ ਨੂੰ ਹਾਸਲ ਕਰਨ ਲਈ ਸਾਡੀ ਦਿਨ ਰਾਤ ਇੱਕ ਹੋ ਜਾਂਦੀ ਹੈ। ਜਿੱਦਾਂ ਕਹਿ ਲਓ ਵੀ ਦਾਦਾ ਲਾਵੇ ਤੇ ਪੋਤਾ ਖਾਵੇ, ਉਹ ਹਿਸਾਬ ਆ ਵੀ ਉਹ ਜਾਣ ਨਾਲ ਤੁਹਾਡੀ ਜ਼ਿੰਦਗੀ ਜਿਹੜੀ ਉਹ ਮਸ਼ੀਨ ਬਣ ਜਾਣੀ ਆ। ਤੁਹਾਡੀ ਅਗਲੀ ਨਸਲ ਜਿਹੜੀ ਨਾ, ਚਲੋ ਉਹਦੇ ਕੋਈ ਸੁਧਰਨ ਦੇ ਚਾਂਸ ਹੈਗੇ। ਬਿਲਕੁਲ ਕਿ ਤੁਸੀਂ ਕਹੋਗੇ ਉਹਨਾਂ ਨੂੰ ਉੱਥੇ ਬੁਲਾ ਲਿਆ, ਉਹ ਉਹਨਾਂ ਦਾ ਕੋਈ ਹਿਸਾਬ ਕਿਤਾਬ ਸਿੱਧਾ ਹੋ ਜਾਊਗਾ, ਲੇਕਿਨ ਤੁਹਾਨੂੰ ਦਿਨ ਰਾਤ ਇੱਕ ਕਰਨੀ ਪੈਣੀ। ਉਹਨਾਂ ਦੀ ਪਿੱਛੋਂ ਤਰਬੀਅਤ ਨਾ ਹੋਵੇ। ਜਿੱਦਾਂ ਹੁਣ ਆਪਾਂ ਇੱਥੇ ਬੈਠੇ ਆ, ਗੱਪਾਂ ਛੱਪਾਂ ਲਾਣ ਦੇ ਭਾਵੇਂ ਸ਼ਾਮ ਤੱਕ ਬੈਠੇ ਰਹੀਏ, ਹਾਂਜੀ, ਤੁਸੀਂ ਉੱਥੇ ਬਹਿ ਕੇ ਦੱਸ ਦਿਓ 10 ਮਿੰਟ, ਤੁਹਾਨੂੰ ਬੰਦੇ ਨਹੀਂ ਲੱਭਣੇ ਹੈਗੇ। ਬਿਲਕੁਲ। ਜੇ ਬੰਦੇ ਹੈਗੇ ਤਾਂ ਟਾਈਮ ਨਾਲ ਕਹਣਾ ਭਾਈ ਘੰਟਾ ਤੈਨੂੰ ਦੇਣਾ, ਮੈਂ 5 ਪਾਉਂਡ ਕਮਾ ਲੈਣੇ। ਬਿਲਕੁਲ। ਤੈਨੂੰ ਜਿਹੜਾ ਘੰਟਾ ਮੈਂ ਦੇਣਾ ਇਸ ਤਰ੍ਹਾਂ। ਅੱਛਾ ਨਾਸਰ ਕਿਸਾਨ ਸਾਹਿਬ, ਯੂਰਪ ਦੀ ਗੱਲ ਕੀਤੀ ਤੁਸੀਂ ਵੀ ਤਰੱਕੀ ਬੜੀ ਕਰ ਗਿਆ। ਸਿਆਣੇ ਕਹਿੰਦੇ ਵੀ ਅੱਖੋਂ ਦਿਸੇ ਨਾ ਨੂਰ ਬੀਬੀ। ਇਹ ਤਰੱਕੀ ਉਹ ਇੰਨੀ ਕਰ ਗਿਆ ਯਾਰ, ਉਹਦੇ 'ਚ ਜਿਹੜੇ ਵਾਕਿਆਤ ਹੁੰਦੇ ਆ, ਕੁਰਾਨੇ ਪਾਕ, ਉਹ ਪੁਲਿਸ ਖੜੀ ਆ ਤੇ ਉਹ ਬੇਹਰਮਤੀ ਕਰ ਰਹੇ, ਇਹ ਕਾਹਦੀ ਤਰੱਕੀ ਯਾਰ? ਉਹਨਾਂ ਨੂੰ ਕਿਉਂ ਨਹੀਂ ਫੜਦੇ, ਉਹਨਾਂ ਨੂੰ ਤਹਫੁਜ਼ ਦਿੰਦੇ? ਦੇਖੋ ਜੀ, ਇਹ ਚੀਜ਼ ਜਿਹੜੀ ਆ ਨਾ, ਇਹ ਤਾਂ ਜਾਹਲੀਅਤ ਹੀ ਕਹਿ ਸਕਦੇ ਆ, ਔਰ ਇਹ ਜਾਣ ਬੁੱਝ ਕੇ, ਦੇਖੋ ਆਪਾਂ ਕਦੇ ਅੱਜ ਤੱਕ ਕਿਸੇ ਮੁਸਲਮਾਨ ਨੇ ਕਦੇ ਕਿਸੇ ਗੈਰ ਮਜ਼ਹਬ ਬੰਦੇ ਦੀ ਕਿਤਾਬ, ਅਸਮਾਨੀ ਕਿਤਾਬ ਦੀ ਕੋਈ ਬੇਹਰਮਤੀ ਕੀਤੀ ਹੈ? ਕਦੇ ਵੀ ਨਹੀਂ ਕੀਤੀ। ਹਾਂ, ਕਿਸੇ ਸ਼ਖਸ ਨਾਲ, ਕਿਸੇ ਬੰਦੇ ਨਾਲ ਕੋਈ ਜ਼ਾਤੀ ਇਖਤਲਾਫ ਦੀ ਵਜ੍ਹਾ ਤੋਂ ਜ਼ਿਆਦਤੀ ਹੋ ਜਾਵੇ, ਉਹ ਸੀ ਉਹਦੀ ਨਹੀਂ ਐਡੀ ਸ਼ਾਦੀ ਕਰਦੇ ਵੀ ਇਹ ਇਦਾਂ ਨਹੀਂ। ਕਦੇ ਕਿਸੇ ਨਬੀ ਦੀ, ਕਿਸੇ ਕਿਤਾਬ ਦੀ, ਕਿਸੇ ਮਜ਼ਹਬ ਨੂੰ ਲੈ ਕੇ ਉਹਦੇ ਤੇ ਕੋਈ ਇਸ ਤਰ੍ਹਾਂ ਗੱਲ ਕੀਤੀ ਹੋਵੇ, ਕੋਈ ਇੱਕ ਅੱਧਾ ਵਾਕਿਆ ਵੀ ਇਸ ਤਰ੍ਹਾਂ ਦਾ ਸਾਹਮਣੇ ਨਹੀਂ ਆਣਾ। ਨਹੀਂ, ਸਾਨੂੰ ਤਾਂ ਜੀ ਸਿਆਣਿਆਂ ਨੇ ਦੱਸਿਆ ਵੀ ਤੁਸੀਂ ਕਿਸੇ ਦੇ ਰੱਬ ਦਾ ਸ਼ੁਗਰ ਉਡਾਓਗੇ ਨਾ, ਉਹ ਤੁਹਾਡੇ ਦਾ ਉਡਾਊਗਾ। ਵੀ ਕਿ ਦੂਸਰੇ ਦਾ ਇਹਤਰਾਮ ਕਰੋਗੇ ਤੇ ਤੁਹਾਡੇ ਦਾ ਕੋਈ ਇਹਤਰਾਮ ਕਰੋਗੇ। ਬਿਲਕੁਲ ਬਿਲਕੁਲ, ਹੱਕੀ ਗੱਲ ਹੈ। ਇਹ ਸਵੀਡਨ ਦਾ ਮਾਮਲਾ, ਕੁਰਾਨ ਪਾਕ ਦੀ ਜਿੱਥੇ ਬੇਰਹਿਮਤੀ ਕੀਤੀ ਗਈ, ਉੱਥੇ ਨੈਕਸਟ, ਹਾਂਜੀ ਸਵੀਡਨ ਯੂਰਪ 'ਚ ਹੀ, ਉੱਥੇ 2 ਜਾਂ 4 ਦਿਨ ਬਾਅਦ ਨਾ ਇੱਕ ਬੰਦੇ ਨੇ ਇਜਾਜ਼ਤ ਮੰਗੀ, ਮੁਸਲਮਾਨ ਨੇ,
ਕਿ ਮੈਂ ਇਹਨਾਂ ਦੀ ਬਾਈਬਲ ਤੇ ਜਿਹੜੀ ਦੂਸਰੀ ਯਹੂਦੀਆਂ ਦੀ ਕਿਤਾਬ ਆ ਅੰਜੀਲ ਉਹਨੂੰ ਮੈਂ ਜਲਾਉਣਾ ਚਾਹੁੰਦਾ, ਉਹਨੂੰ ਇਜਾਜ਼ਤ ਦੇਤੀ ਉਹਨਾਂ ਨੇ। ਆਜ਼ਾਦੀ ਹਜ਼ਾਰੇ ਰਾਏ ਆ, ਕਿਹੜੀ ਆਜ਼ਾਦੀ ਹਜ਼ਾਰੇ ਰਾਏ ਕਿ ਤੁਸੀਂ ਕਿਸੇ ਦਾ ਧਰਮ ਨੂੰ ਇਸ ਤੱਕ ਨਹਿਜ ਤੱਕ ਪਹੁੰਚਾ ਰਹੇ ਹੋ? ਉਹਨੇ ਜਲਾਈ ਕੋਈ ਨਹੀਂ ਜੀ, ਫਿਰ ਜਲਾਈ ਕੋਈ ਨਹੀਂ, ਉਹਨੇ ਖੜ ਕੇ ਕਿਹਾ ਵੀ ਇਹ ਵੀ ਸਾਡੇ ਵਾਸਤੇ ਇਹਤਰਾਮ ਹਨ, ਇਹ ਵੀ ਇਹਤਰਾਮ ਆ ਸਾਡੇ ਵਾਸਤੇ। ਲੇਕਿਨ ਸਿਰਫ ਇਹਨਾਂ ਦੀ ਮੈਂ ਸੋਚ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ, ਇਹ ਇੱਥੇ ਤੱਕ ਇਸ ਨਹਿਜ ਤੱਕ ਪਹੁੰਚ ਗਿਆ ਕਿ ਇਹਨਾਂ ਨੂੰ ਕਿਸੇ ਨਾਲ ਕੋਈ ਪਰਵਾਹ ਨਹੀਂ ਹੈ, ਕਹਿੰਦੇ ਸਾਰਾ ਕੁਝ ਇਨਸਾਨ ਹੀ ਹੈ। ਇਨਸਾਨ ਨੂੰ ਚਲਾ ਤਾਂ ਕੋਈ ਰਿਹਾ ਨਾ, ਹਾਂਜੀ ਇਨਸਾਨ ਦੇ ਪਿੱਛੇ ਕੋਈ ਤਾਕਤ ਤਾਂ ਹੈ ਨਾ। ਸਾਡਾ ਮਜ਼ਹਬ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਕਿਸੇ ਧਰਮ ਦੀ, ਸਾਨੂੰ ਪਹਿਲਾਂ ਸਿਖਾਇਆ ਗਿਆ ਵੀ ਹਰ ਧਰਮ ਦੀ ਤੁਸੀਂ ਇੱਜ਼ਤ ਕਰਨੀ ਹੈ, ਉਹਨਾਂ ਨੂੰ ਆਜ਼ਾਦੀ ਦੇਣੀ ਹੈ, ਹਰ ਚੀਜ਼ ਦੀ ਉਹਨਾਂ ਦੀ ਪਾਵਰ ਆ। ਸ਼ੈਤਾਨ ਇੱਥੇ ਵੀ ਪਾਏ ਜਾਣਗੇ। ਸਾਨੂੰ ਕਿਹਾ ਜਾਂਦਾ ਇੰਡੀਆ ਵੱਲੋਂ ਜਾਂ ਚੜ੍ਹਦੇ ਪੰਜਾਬ 'ਚੋਂ ਕਿ ਤੁਹਾਡੇ ਇੰਨੇ ਸਿੱਖ ਸੀ, ਇੰਨੇ ਰਹਿ ਗਏ, ਇੰਨੇ ਹਿੰਦੂ ਸੀ, ਇੰਨੇ ਰਹਿ ਗਏ। ਜਿੰਨਾ ਤਹਫ਼ਜ਼ ਪਾਕਿਸਤਾਨ 'ਚ ਦਿੱਤਾ ਜਾਂਦਾ, ਪਾਕਿਸਤਾਨ 'ਚ ਨਿੱਤ 1.5 ਤੋਂ 2 ਲੱਖ ਮੁਸਲਮਾਨ ਸ਼ਹੀਦ ਹੋਇਆ ਜੰਗ ਦੇ ਵਿੱਚ, ਪਿੱਛੇ ਅਫਗਾਨ ਵਾਰ ਦੇ ਵਿੱਚ। ਉਹਦਾ ਕਿਤੇ ਕੋਈ ਜ਼ਿਕਰ ਕਿਸੇ ਇੱਕ ਬੰਦੇ ਦਾ ਵੀ ਇੱਥੇ ਲਿਆ ਜਾਂਦਾ? ਸਿੱਖ ਅੱਜ ਇੱਕ ਯਾਨੀ ਕਿ ਕੋਈ ਸਿੱਖ ਨਾਲ ਵਾਕਿਆ ਹੁੰਦਾ ਜਾਂ ਹਿੰਦੂ ਧਰਮ ਨਾਲ ਵਾਕਿਆ ਹੁੰਦਾ, ਸਾਡੇ ਪੂਰੇ ਮੁਲਕ 'ਚ ਹਾਈਲਾਈਟ ਹੁੰਦਾ। ਸਾਡੀ ਫੋਰਸਿਸ ਆਂਦੀ ਆ, ਸਾਡਾ ਹਰ ਚੀਜ਼ ਕੰਡੈਮ ਕਰਦੇ ਲੋਕ, ਕੰਡੈਮ ਕਰਦੇ ਆ, ਸਾਡੀ ਆਵਾਮ ਸਾਨੂੰ ਕਹਿੰਦੀ ਹੈ ਗਲਤ ਆ, ਉਹਨਾਂ ਹੀ ਤਾਂ ਆਵਾਮ ਕਹਿੰਦੀ ਚੰਗਾ ਕੀਤਾ। ਸਾਡੇ ਵਿੱਚ ਫਰਕ ਹੈ ਵਾ, ਇਸਲਾਮ ਨੇ ਸਾਨੂੰ ਸਿਖਾਇਆ ਲੇਕਿਨ ਅਸੀਂ ਉਹਨੂੰ ਫਾਲੋ ਨਹੀਂ ਪੂਰੀ ਕੀਤਾ ਹੈਗਾ। ਬਿਲਕੁਲ। ਸਾਡੇ ਨਾ ਪਿਸ਼ਾਵਰ ਦੇ ਵਿੱਚ ਸਰਦਾਰ ਵਾਰੀ ਨਾਲ ਕਤਲ ਹੋਏ ਆ, ਉਹ ਬਹੁਤ ਮਾੜਾ ਹੋਇਆ। ਬਿਲਕੁਲ। ਪਤਾ ਨਹੀਂ ਉਹ ਕੀ ਚੱਕਰ ਆ, ਇੱਥੇ ਕੀ ਚੱਲ ਰਿਹਾ। ਉਹ ਵਿਚਾਰੇ ਨਾ ਤੀਸਰੀਆਂ ਤਾਕਤਾਂ ਦੀ ਨਜ਼ਰ ਹੋ ਗਏ ਆ। ਉਹ ਉਹਨਾਂ ਨੂੰ ਮਾਰਨ ਵਾਲੀ ਕੋਈ ਜ਼ਾਤੀ ਦੁਸ਼ਮਣੀ ਨਹੀਂ ਸੀ ਉਹਨਾਂ ਦੀ ਕਿਸੇ ਨਾਲ। ਸਿਰਫ ਉਹ ਤੀਸਰੀ ਤਾਕਤ ਜਿਹੜੀ ਇਸ ਚੀਜ਼ ਨੂੰ ਨਹੀਂ ਦੇਖਣਾ ਚਾਹੁੰਦੀ, ਇਸ ਚੀਜ਼ ਨੂੰ ਪਸੰਦ ਨਹੀਂ ਕਰਦੀ ਵੀ ਇੱਕ ਦੂਜੇ ਦੇ ਨੇੜੇ ਕਿਉਂ ਹੋ ਰਹੇ ਆ। ਉਹ ਨੇੜਤਾ ਨੂੰ ਦੂਰ ਕਰਨ ਲਈ ਇਹ ਸਾਰੇ ਕੰਮ ਕਰਦੇ ਆ। ਉਹਦੇ ਵਿੱਚ ਕਿਸੇ ਨਾ ਕਿਸੇ ਦੀ ਕੁਰਬਾਨੀ ਦੇ ਦਿੰਦੇ ਆ ਤੇ ਉਹ ਨਹੱਤੇ ਵਿਚਾਰੇ ਬੇਗੁਨਾਹ ਮਾਰੇ ਜਾਂਦੇ ਆ। ਅੱਛਾ, ਇਹ ਰੌਲਾ ਤੇ ਸਾਡੇ ਤੋਂ ਪਿਸ਼ਾਵਰ ਦੂਰ ਆ, ਅਸਲ ਕਹਾਣੀ ਨਹੀਂ ਸਾਨੂੰ ਪਤਾ। ਲੇਕਿਨ ਜਿਹੜਾ ਸਰਦਾਰ ਪਿੱਛੇ ਜੇ ਕਤਲ ਹੋਇਆ ਉਹ ਬੜਾ ਨੇਕ ਦਿਲ ਸੀ, ਬਹੁਤ ਅੱਛਾ ਬੰਦਾ ਸੀ। ਹਾਂ, ਉਹ ਖੈਰ ਖਈ। ਅੱਛਾ, ਅਕਸਰ ਲੋਕ ਇਹ ਕਰਦੇ ਆ ਕਿ ਸਰਦਾਰ ਉੱਥੋਂ ਹੁਣ ਚੜ੍ਹਦੇ ਪੰਜਾਬ ਵਾਲੀ ਸਾਈਡ ਤੋਂ ਜਿਹੜੇ ਸਿੱਖ ਮੁਸਲਮ ਜਾਂ ਪੰਜਾਬੀਆਂ, ਚਾਹੇ ਉਹਨਾਂ 'ਚ ਹਿੰਦੂ ਵੀ ਬਹੁਤ ਸਾਰਾ ਪਿਆਰ ਕਰਦੇ ਆ। ਹਾਂ, ਇਹ ਨਹੀਂ ਕਿ ਅਸੀਂ ਕਹੀਏ ਵੀ ਉਹ ਨਹੀਂ ਕਰਦੇ, ਉਹ ਵੀ ਬਹੁਤ ਕਰਦੇ ਆ। ਸਾਡੇ ਇੱਥੇ ਬੈਠੇ ਥੋੜੇ ਆ ਸਿੰਧ 'ਚ। ਹਾਂ, ਅੱਛਾ, ਉਹ ਲੋਕ ਇਹ ਕਰਦੇ ਜੀ ਤੁਹਾਡੇ ਉੱਥੇ ਹੁਣ ਸਿੱਖ ਇੰਨੇ ਰਹਿ ਗਏ, ਥੋੜੇ ਕਿਉਂ ਹੋ ਗਏ ਫਲਾਂਟ। ਉਹਦੀ ਵਜ੍ਹਾ ਇੱਕ ਤਾਂ ਇਹ ਆ ਕਿ ਜਦੋਂ ਇਹ ਬੈਠੇ ਸੀ ਨੇ ਪਹਾੜਾਂ 'ਚ ਬੈਠੇ ਸੀ ਰਾਓ ਸਾਹਿਬ ਜੀ ਜੀ 1947 ਦੀ ਵੰਡ ਜਿਹੜੀ ਹੋਈ ਸੀ, ਉਦੋਂ ਕਿਹੜਾ ਕੋਈ ਟੀਵੀ ਸੀ, ਰੇਡੂਆ ਕਿਸੇ ਬੰਦੇ ਕੋਲ ਹੁੰਦਾ ਸੀਗਾ। ਉੱਥੇ ਤੱਕ ਤੇ ਬਿਲਕੁਲ ਹੀ ਨਹੀਂ ਸੀ ਹੁੰਦਾ, ਜਦੋਂ ਪਹਾੜਾਂ ਦੇ ਵਿੱਚ ਰਹਿੰਦੇ ਸੀ। ਇਹਨਾਂ ਨੂੰ ਪਤਾ ਬਹੁਤ ਦੇਰ ਬਾਅਦ ਜਾ ਕੇ ਲੱਗਾ ਵੀ ਪਾਕਿਸਤਾਨ ਇੰਡੀਆ ਜਿਹੜਾ ਵੱਖਰਾ ਹੋ ਗਿਆ। ਜਦੋਂ ਇਹਨਾਂ ਨੂੰ ਪਤਾ ਲੱਗਾ, ਫਿਰ ਉਹਨਾਂ ਦੇ ਵਿੱਚ ਜਿੱਦਾਂ ਇਹਨਾਂ ਦਾ ਦਿਲ ਕਰਦਾ ਗਿਆ, ਹੌਲੀ ਕਰਕੇ ਉਹ ਮੂਵ ਹੁੰਦੇ ਗਏ। ਠੀਕ ਹੈ, ਇੰਡੀਆ ਚਲੇ ਗਏ। ਠੀਕ, ਇਸ ਕਰਕੇ ਨਹੀਂ ਗਏ ਕਿ ਉੱਥੇ ਇਹਨਾਂ ਨੂੰ ਤੰਗੀ ਸੀ ਬਹੁਤ ਜ਼ਿਆਦਾ। ਜੇ ਤੰਗੀ ਹੁੰਦੀ ਤਾਂ ਫਿਰ ਟੁੱਟਲ ਜਾਂਦੇ। ਜੀ ਜੀ। ਗੋਜਰੇ ਦਾ ਬਲਬੀਰ ਸਿੰਘ ਉਹ ਕਹਿੰਦਾ ਕਿ ਅਸੀਂ ਇੰਡੀਆ ਚਲੇ ਗਏ ਸੀ ਲੇਕਿਨ ਉੱਥੇ ਦੇ ਹਾਲਾਤ ਦੇਖ ਕੇ ਦੁਬਾਰਾ ਪਾਕਿਸਤਾਨ ਆਏ ਆ, ਸਾਨੂੰ ਅੱਜ ਤੱਕ ਕੋਈ ਤੰਗੀ ਨਹੀਂ ਦੁਬਾਰਾ ਹੋਈ। ਜਾ ਕੇ ਉੱਥੇ 10 ਸਾਲ ਰਹਿ ਕੇ ਤਾਂ ਦੁਬਾਰਾ ਅਸੀਂ ਪਾਕਿਸਤਾਨ ਆ ਗਏ ਸੀ। ਇਹ ਗੋਜਰੇ ਵਿੱਚ? ਗੋਜਰੇ ਬਲਬੀਰ ਸਿੰਘ ਜਿਹੜਾ ਹਕੀਮ। ਅੱਛਾ, ਹਾਂਜੀ, ਤੁਹਾਡੇ ਸ਼ਹਿਰ 'ਚ? ਹਾਂ, ਉਹਨਾਂ ਦਾ ਹੋਈ ਨਾ ਗੱਲਬਾਤ। ਇੱਕ ਦਿਨ ਉਹ ਕਹਿ ਰਹੇ ਸੀਗੇ ਕਿ ਅਸੀਂ ਇੰਡੀਆ, ਸਾਡਾ ਖਾਨਦਾਨ ਚਲ ਗਿਆ ਸੀਗਾ ਅਫਗਾਨਿਸਤਾਨ, ਅਸੀਂ ਪਾਕਿਸਤਾਨ ਆ ਗਏ, ਪਾਕਿਸਤਾਨ ਤੋਂ ਇੰਡੀਆ ਚਲ ਗਏ, ਲੇਕਿਨ ਉੱਥੋਂ ਰਹਿ ਕੇ 10 ਸਾਲ ਫਿਰ ਪਾਕਿਸਤਾਨ ਆ ਗਏ। ਇਹ ਪੰਜਾਬ ਦੇ ਸੀ ਜੀ? ਇਹ ਪਿਸ਼ਾਵਰੀ ਸਿੱਖ। ਹਾਂ, ਪਿਸ਼ਾਵਰ 'ਚ ਹੋ ਗਏ ਹੁਣ। ਇਹ ਜਿੰਨੇ ਵੀ ਸਿੱਖ ਆ ਨਾ ਨਨਕਾਣਾ ਸਾਹਿਬ ਵੀ ਬੈਠੇ ਪਿਸ਼ਾਵਰੀ ਆ, ਪਠਾਨ ਆ, ਪਸ਼ਤੂ ਬੋਲਦੇ ਆ ਇਹ ਸਾਰੇ। ਬਿਲਕੁਲ ਬਿਲਕੁਲ। ਆਪਸ ਵਿੱਚ ਚਲੋ ਸਾਡੇ ਵਰਗੇ ਨਾ ਬੰਦੇ ਨਾਲ ਬੋਲਣ ਤੋਂ ਪੰਜਾਬੀ ਬੋਲਦੇ ਆ, ਲੇਕਿਨ ਆਪਸ ਵਿੱਚ ਜਦੋਂ ਗੱਲ ਕਰਦੇ ਇਹ ਪਸ਼ਤੂ ਬੋਲਦੇ ਆ। ਅੱਛਾ, ਹਾਂ, ਇਹਨਾਂ ਦਾ ਖਾਣਾ ਸਾਰੇ ਪਠਾਨਾਂ ਵਾਲਾ ਆ, ਸਾਰਾ ਹਿਸਾਬ ਦਾ ਪਠਾਨਾਂ। ਬਿਲਕੁਲ ਪਠਾਨਾਂ ਵਾਲਾ ਹੀ। ਪੰਜਾਬ ਵਿੱਚ ਤਾਂ ਮੈਂ ਕਹਿੰਦਾ ਰਿਹਾ ਹੀ ਕੋਈ ਨਹੀਂ ਸੀ ਸਾਰੇ। ਪੰਜਾਬ ਤਾਂ ਨੇੜੇ ਸੀ ਨਾ, ਜਿੰਨਾ ਮੈਦਾਨੀ ਇਲਾਕਾ ਸੀ ਇੱਥੇ ਤਾਂ ਪਤਾ ਲੱਗ ਗਿਆ ਸੀ। ਇੱਥੇ ਤਾਂ ਨਾਲੇ ਜੋ ਕੁਝ ਹੋਇਆ ਅੱਲਾ ਰਹਿਮ ਨਾਲੇ ਮਾਰਵਾੜ ਜੀ ਸ਼ੁਰੂ ਹੋ ਗਈ ਸੀ। ਮਾਰਵਾੜ ਜਦੋਂ ਸ਼ੁਰੂ ਹੋਈ ਫਿਰ ਨਿਕਲ ਗਏ। ਉਸ ਏਰੀਆ 'ਚ ਨਹੀਂ ਸੀ ਹੋਈ। ਉੱਥੇ ਤਾਂ ਇਹਨਾਂ ਨੂੰ ਕਿਤੇ ਬਾਅਦ 'ਚ ਜਾ ਕੇ ਪਤਾ ਲੱਗਾ ਵੀ ਪਾਕਿਸਤਾਨ ਇੰਡੀਆ ਵੱਖਰਾ ਹੋ ਗਿਆ ਹੈ। ਫਿਰ ਉੱਥੋਂ ਹੌਲੀ ਕਰਕੇ ਨਿਕਲੇ ਆ। ਜਿਹੜੀਆਂ ਰੇਡੀਓ ਦੀਆਂ ਉਹ ਖਬਰਾਂ ਸੁਣਦੇ ਰਹੇ ਆ ਨਾ। ਗੱਲ ਨਾਸਰ ਸਾਹਿਬ ਤੁਹਾਨੂੰ ਬਿਹਤਰ ਜਾਣਦੇ ਹੋਣੇ ਮੇਰੇ ਨਾਲੋਂ। ਇੱਕ ਸਵਾਲ ਮੇਰੇ ਜ਼ਿਹਨ 'ਚ ਆਉਂਦਾ ਹੁੰਦਾ ਵੀ ਨਨਕਾਣਾ ਸਾਹਿਬ ਚੋਂ ਸਿੱਖ ਕਿੱਦਾਂ ਉੱਠ ਕੇ ਗਏ? ਕੋਈ ਆਸਾਨੀ ਨਾਲ ਚਲੇ ਗਏ ਸੀ? ਇਸ ਬਾਰੇ ਕੋਈ ਥੋੜਾ ਜਿਹਾ। ਨਨਕਾਣਾ ਸਾਹਿਬ ਦੀਆਂ ਬਹੁਤ ਸਾਰੀਆਂ ਵੀਡੀਓ ਯਾਸਰ ਮਲਕ ਨੇ ਪਾਈਆਂ ਆ। ਉਸ ਏਰੀਏ ਵਿੱਚ ਰਹਿੰਦਾ, ਉੱਥੇ ਵੀ ਮਾਰਵਾੜ ਬਥੇਰੀ ਹੋਈ ਹੈ। ਇਹ ਸੈਣੀਵਾਰ ਦਾ ਇਲਾਕਾ ਸੀਗਾ ਜੀ। ਇਹ ਹੁਸ਼ਿਆਰਪੁਰ ਜ਼ਿਆਦਾ ਬੈਠੇ ਲੋਕ ਜਾ ਕੇ। ਇੱਥੋਂ ਨਨਕਾਣਾ ਸਾਹਿਬ ਜਿਹੜੇ ਸੀ ਇਹ ਬੇਸਿਕਲੀ ਜਦੋਂ 12 ਆਬਾਦ ਹੋਈਆਂ ਨਾ ਜੀ, ਉਦੋਂ ਹੁਸ਼ਿਆਰਪੁਰ ਚੋਂ ਹੀ ਇੱਥੇ ਆਏ ਸੀਗੇ। ਅੱਛਾ। ਬਲਕਿ ਉੱਥੇ ਜਿਹੜਾ ਸੱਤਚੱਕ ਸੈਣੀਵਾਰ ਪਿੰਡ ਆ ਨਾ ਜੀ, ਉੱਥੇ ਬੜੇ ਤਕੜੇ ਸਰਦਾਰ ਸੀਗੇ। ਉਹ ਸਕੂਲ ਵੀ ਇੱਕ ਉੱਥੇ ਸਰਦਾਰ ਨੇ ਬਣਾਇਆ। ਅੱਜ ਵੀ ਉਹਨਾਂ ਦੇ ਉੱਤੇ ਨਾ ਜਿਹੜੀ ਨੇਮ ਪਲੇਟ ਲੱਗੀ ਹੋਈ ਆ ਵੀ ਕਿੰਨੇ ਸਰਦਾਰ ਨੇ ਕਿੰਨੇ ਪੈਸੇ ਦਿੱਤੇ ਸੀ, ਕਿੰਨੇ ਦਿੱਤੇ ਸੀ। ਇੱਕ ਬੋਰਡ ਥੱਲੇ ਇਹਨਾਂ ਨੇ ਉਦੋਂ ਸਕੂਲ ਦਾ ਇਫਤਤਾਹ ਕੀਤਾ ਸੀਗਾ। ਅੱਛਾ। ਉਸ ਤੋਂ ਬਾਅਦ ਹੌਲੀ ਕਰਦਿਆਂ ਅੱਜ ਸਕੂਲ ਹਾਜ਼ਰ ਦੌਰ 'ਚ ਨਨਕਾਣਾ ਸਾਹਿਬ ਦਾ ਮਿਸਾਲੀ ਸਕੂਲ ਗਿਣਿਆ ਜਾਂਦਾ। ਮੈਂ 2 ਦਫਾ ਉਸ ਸਕੂਲ 'ਚ ਗਿਆ। ਇੱਕ ਦਫਾ ਐਜ਼ ਅ ਚੀਫ ਗੈਸਟ ਗਿਆ ਸੀ,
ਇੱਕ ਦਫਾ ਅਸੀਂ ਸਰਦਾਰਾਂ ਨੂੰ ਲੈ ਗਏ ਸੀ, ਉਹ ਸਰਦਾਰ ਦੇ ਦਾਦੇ ਨੇ ਬਣਾਇਆ ਸੀ। ਅੱਛਾ, ਮੰਨ ਲਿਆ ਵੀ ਉਹ ਹੁਸ਼ਿਆਰਪੁਰੀ ਆ ਕੇ ਇੱਥੇ ਬੈਠੇ, ਜਿਹੜੇ ਉਧਰੋਂ ਆਏ ਈਸਟ ਪੰਜਾਬ ਚੋਂ, ਉਹ ਤਾਂ ਕੋਈ 1900 ਦੇ ਏੜ-ਗੇੜ ਚ ਆਏ। 12 ਬਾਦ ਹੋਈਆਂ ਸੀ, ਜਦੋਂ 12 ਬਾਦ ਹੋਈਆਂ, ਜਿਸ ਤਰ੍ਹਾਂ ਸਾਡਾ ਪਿੰਡ ਰਹਿਮੇਸ਼ਾ, ਇਹ ਵੀ ਕੋਈ 1900 ਦੇ ਏੜ-ਗੇੜ ਦੇ ਵਿੱਚ ਕੁਝ ਬੰਦੇ ਆ ਗਏ ਸੀ, ਕੁਝ ਪਿਛਾਂ ਸੀ, ਲੇਕਿਨ ਜ਼ਮੀਨਾਂ ਪਹਿਲੇ ਦੀਆਂ ਇਹਨਾਂ ਨੂੰ ਉੱਥੇ ਪਈਆਂ ਹੋਈਆਂ ਸੀ। 1901 ਤੋਂ 10-11 ਤੱਕ ਇਹ ਜਿਹੜੇ ਵਕਫੇ ਨਾਂ ਦੇ ਅੱਛਾ, ਜਿਹੜਾ ਨਨਕਾਣਾ ਸਾਹਿਬ ਜਨਮ ਸਥਾਨ ਹੈ, ਇਹ ਤਾਂ ਕਹਿੰਦੇ ਵੀ 550 ਸਾਲ ਬਾਅਦ ਮਨਾਇਆ ਗਿਆ, ਹੁਣ ਬਹੁਤ ਪੁਰਾਣਾ ਕੁਝ ਪੁਰਾਣਾ। ਇਹ ਇੱਥੇ ਜਿਹੜੇ ਬੈਠੇ ਸੀ, ਜਿਹੜੇ ਲੋਕਲ ਬੰਦੇ ਇੱਥੋਂ ਦੇ ਰਹਿਣ ਵਾਲੇ ਸਿੱਖ ਮਜ਼ਹਬ ਦੇ ਲੋਕ ਜਿਹੜੇ ਸੀਗੇ, ਜਿਹੜੇ ਇੱਥੇ ਪਹਿਲੇ ਬੈਠੇ, ਜਿੱਦਾਂ ਤੁਸੀਂ ਕਿਹਾ ਹੁਸ਼ਿਆਰਪੁਰ ਚੋਂ ਲੋਕ ਆਏ ਸੀ, ਉਸ ਤੋਂ ਪਹਿਲੇ ਵੀ ਤਾਂ ਇੱਥੇ ਬੰਦੇ ਕੋਈ ਬੈਠੇ ਹੀ ਹੋਣੇ। ਜ਼ਾਹਰਾ ਬੈਠੇ ਹੋਣਗੇ। ਪੁਰਾਣੀਆਂ ਬਿਲਡਿੰਗਸ ਆ, 6-7 ਗੁਰਦੁਆਰੇ ਆ ਉੱਥੇ। ਹਾਂਜੀ ਹਾਂਜੀ, ਹਾਂ, ਖਾਲਸਾ ਕਾਲਜ ਸੀ ਫੈਸਲਾਬਾਦ। ਨਹੀਂ, ਨਨਕਾਣਾ ਸਾਹਿਬ ਜਿਹੜੇ ਬੰਦੇ ਬੈਠੇ ਸੀ ਭਾਈ ਜਾਨ, ਉਦੋਂ ਫਿਰ ਦੇਖੋ, ਉਦੋਂ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਸੀ ਉੱਥੇ। ਹੁਣ ਤੁਹਾਡਾ ਇੱਥੇ ਦਾਤਾ ਸਾਹਿਬ ਲਾ ਲਓ, ਉੱਥੇ ਰੌਲਾ ਬਣ ਜਵੇ ਤੇ ਉੱਥੇ ਲੋਕ ਰਹਿਣਗੇ। ਇਹ ਤਾਂ ਕਤਲੋਗਾਰਤ ਬਹੁਤ ਹੋਈ ਹੋਣੀ ਨਨਕਾਣਾ ਬਹੁਤ ਸਾਹਿਬ ਹੋਈ ਸੀ ਉੱਥੇ, ਮਤਲਬ ਇੰਤਹਾ ਹੋ ਗਈ ਸੀਗੀ। ਦੇਖੋ ਨਾ, ਇੱਕ ਮਜ਼ਹਬੀ ਮੁਕਾਮ ਹੈ ਉਹਨਾਂ ਦਾ, ਇੱਕ ਮਜ਼ਹਬੀ ਜਗ੍ਹਾ, ਉੱਥੇ ਤਾਂ ਲੋਕ ਮੇਰਾ ਖਿਆਲ ਛੱਡਣ ਨੂੰ ਤਿਆਰ ਨਹੀਂ ਹੋਣੇ। ਇਹ ਤਾਂ ਚਲੋ ਇੰਡੋ ਪਾਕ ਜੋ ਬਣਿਆ, ਸਿੱਖ ਮੁਸਲਮ ਫਸਾਦਾਤ ਸੀ, ਜਦੋਂ ਸਾਕਾ ਪੰਜਾ ਸਾਹਿਬ, ਆਪਣਾ ਸਾਕਾ ਨਨਕਾਣਾ ਸਾਹਿਬ ਹੋਇਆ ਸੀਗਾ। ਹਾਂਜੀ ਹਾਂਜੀ, ਉਦੋਂ ਤਾਂ ਸਿੱਖਾਂ ਨੇ ਸਿੱਖਾਂ ਨੂੰ ਬਹੁਤ ਮਾਰਿਆ ਸੀ। ਉਹ ਮਹੰਤਾਂ ਦਾ ਰੌਲਾ ਸੀ ਮਹੰਤਾਂ ਦਾ ਰੌਲਾ। ਇਹ ਰੌਲਾ ਅੱਜ ਵੀ ਹੈਗਾ ਆ। ਜਿੱਦਾਂ ਆਪਣੇ ਮਸਜਿਦਾਂ ਬੜੀਆਂ ਵਿੱਚ ਨਾ ਮੌਲਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਵੀ ਮੈਂ ਇੱਥੇ ਇਮਾਮਤ ਲਈ ਆਵਾਂ, ਇਹਨਾਂ ਗ੍ਰੰਥੀਆਂ ਦੇ ਵੀ ਇਸੇ ਤਰ੍ਹਾਂ ਰੌਲੇ ਆ। ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ, ਇੱਕ ਦੂਜੇ ਦੀ ਮਤਲਬ ਕਹਿੰਦੇ ਕਿ ਮੈਂ ਇਸ ਮੁਕਾਮ ਤੇ ਆਵਾਂ, ਕਹੇ ਮੈਂ, ਕਿਉਂਕਿ ਸਾਰੇ NRI ਇੱਥੇ ਆਉਂਦੇ ਆ, ਮੇਨ ਜਨਮ ਸਥਾਨ ਆ। ਹਾਂਜੀ, ਉਹ ਆਉਂਦੇ ਆ ਤੇ ਉਹ ਫਿਰ ਖਿਦਮਤ ਵੀ ਹੁੰਦੀ ਆ। ਕਿੱਦਾਂ ਆਪਣੇ ਕਈਆਂ ਇਲਾਕਿਆਂ ਵਿੱਚ ਥਾਣੇ ਐਸੇ ਆ ਜਿਨ੍ਹਾਂ ਥਾਣਿਆਂ ਵਿੱਚ ਪੁਲਿਸ ਜਿਹੜੀ ਰਿਸ਼ਵਤ ਦੇ ਕੇ ਆਪਣੇ ਆਪ ਨੂੰ ਉੱਥੇ ਪੁਆਇੰਟ ਕਰਵਾਉਂਦੀ ਆ। ਜਿਨ੍ਹਾਂ 'ਚ ਮੂੰਗੀ ਬੰਗਲੇ ਦਾ ਥਾਣਾ ਵੀ ਸ਼ਾਮਲ, ਸਿਆਸਤ ਹੈ, ਪੀਰ ਮਹਲ ਦਾ ਥਾਣਾ ਸ਼ਾਮਲ ਆ। ਅੱਛਾ, ਸਾਡਾ ਥਾਣਾ ਵੀ ਸ਼ਾਮਲ। ਉੱਥੇ ਹਮੇਸ਼ਾ ਜਿਹੜਾ ਕੋਈ SHO ਹੋਏਗਾ, ਉਹ ਪੈਸੇ ਦੇ ਕੇ, ਰਿਸ਼ਵਤ ਦੇ ਕੇ ਆਪਣੀ ਅਪਾਇੰਟਮੈਂਟ ਕਰਵਾਏਗਾ, ਟ੍ਰਾਂਸਫਰ ਉੱਥੇ ਆਪਣੀ ਕਰਾਏਗਾ। ਉੱਥੇ ਮਾਲ ਇਕੱਠਾ ਹੁੰਦਾ ਬਈ ਲੋਕ ਉੱਥੇ ਇੱਕ ਦੂਜੇ ਤੋਂ ਜਿਹਦੀ ਆ ਕੇ ਪੈਸੇ ਵੱਧ ਲਾਉਂਦੇ ਆ। ਪੈਸੇ ਵੱਧ ਲਾਉਂਦੇ। ਅੱਜ ਕੱਲ ਤਾਂ ਉਂਝ ਵੀ ਸੀਜ਼ਨ ਆ, ਸੌਣ ਭਾਦੋਂ ਆ, ਬੰਦੇ ਘੁੰਮੇ ਹੋਏ ਸਿਆਣੇ ਕਹਿੰਦੇ ਸੌਣ ਭਾਦੋਂ 'ਚ ਖੂਨ ਪਾਣੀ ਇੱਕ ਪਿਆ ਹੁੰਦਾ। ਸੌਣ ਭਾਦੋਂ 'ਚ ਸਹੁੰ ਨਿਆਂ ਨਹੀਂ ਹੁੰਦਾ, ਸੌਣ ਭਾਦੋਂ 'ਚ ਅਦਾਲਤਾਂ ਨਹੀਂ ਲੱਗਦੀਆਂ, ਜੱਜ ਫੈਸਲੇ ਨਹੀਂ ਕਰਦੇ, ਬੰਦੇ ਘੁੰਮੇ ਹੁੰਦੇ। ਅੱਜ ਕੱਲ ਥਾਣਿਆਂ ਦਾ ਸੀਜ਼ਨ ਸਹੀ ਗੱਲ ਹੈ, ਥਾਣਿਆਂ ਦਾ ਸੀਜ਼ਨ ਹੈ ਜੀ। ਅੱਛਾ ਅੰਜਮ ਸਾਹਿਬ, ਆਪਣਾ ਹੁਣ ਅੱਜ ਕੱਲ ਫੇਰ ਰੌਲਾ ਇਹਨਾਂ ਨੇ ਹੈਲਮਟ ਦਾ ਪਾਇਆ ਆ ਵੀ ਹੈਲਮਟ, ਮੈਨੂੰ ਤਾਂ ਲੱਗਦਾ ਕਿਸੇ ਨੇ ਲਾਟ ਖਰੀਦ ਲਈ ਆ ਤੇ ਉਹ ਕਹਿੰਦੇ ਹੋਣੇ ਵੀ ਇਹਦੀ ਹੁਣ ਬਕਾਓ ਕਿਸੇ ਤਰੀਕੇ ਨਾਲ ਤੇ ਇਹ ਹੈਲਮਟ ਪਹਿਲਾਂ ਦੇ ਉਹ ਬੰਦੇ ਉਹ ਕੱਲੇ ਹੈਲਮਟ ਨਹੀਂ ਜਾਣਦੇ ਬੰਦੇ ਤੁਸੀਂ ਤਾਂ ਉਦਾਂ ਖੂਨ ਪੀਣਾ ਲਿਆ ਹਰ ਕੰਮ 'ਚ। ਉਹ ਮਹਿੰਗਾਈ ਸਸਤੀ ਕਰ ਲਓ, ਥੋੜੀ ਘਟਾਓ। ਦੇਖੋ ਜੀ, ਗਰੀਬ ਬੰਦਾ ਤਾਂ ਵੈਸੇ ਨਹੀਂ ਅਫੋਰਡ ਕਰਦਾ। ਇੱਥੇ ਖੜੇ ਹੁੰਦੇ ਰੋਜ਼, ਇੱਥੇ ਹੀ ਹੈਲਮਟ ਦਵਾਉਂਦੇ ਲੋਕਾਂ ਦੇ ਰਹਿੰਦੇ। ਇਹ ਨਾ ਵੈਸੇ ਨਾਸਰ ਕਿਸਾਨਾ ਸਾਹਿਬ, ਹੈਲਮਟ ਜ਼ਰੂਰੀ ਤਾਂ ਬੜਾ ਯਾਰ, ਯਕੀਨ ਕਰੋ ਨਾ, ਅੱਲਾ ਮਾਫੀ ਦੇਵੇ, ਇੱਥੇ ਨੇੜੇ ਹੀ ਨਾ ਮੈਂ ਤੁਹਾਨੂੰ 10 ਤੋਂ 11 ਸਾਲ ਦੇ ਵਿੱਚ ਮੌਤਾਂ ਦੱਸ ਸਕਦਾ ਜਿਹੜੀਆਂ ਸਿਰ ਤੇ ਸੱਟ ਲੱਗਣ ਨਾਲ। ਹੈਲਮਟ ਹੈ ਤਾਂ ਜ਼ਰੂਰੀ ਹੈ, ਇਹ ਹੁਣ ਛੋਟੇ ਨਾਲ ਦਵਾ ਰਹੇ ਆ, ਆਪਾਂ ਨੂੰ ਮਹਿਸੂਸ ਹੋ ਰਿਹਾ, ਲੇਕਿਨ ਇਹ ਹੈਲਮਟ ਆਪਾਂ ਨੂੰ ਲੈ ਕੇ ਰੱਖਣਾ ਚਾਹੀਦਾ। ਮੈਂ ਇਹ ਗੱਲ ਕਰਦਾ ਵੀ ਜ਼ਰੂਰੀ ਆ, ਬਿਲਕੁਲ ਜ਼ਰੂਰੀ ਹੈ। ਤੁਹਾਡੇ ਜਦੋਂ ਘਰੋਂ ਤੁਸੀਂ ਨਿਕਲਣਾ ਮੋਟਰਸਾਈਕਲ ਤੇ ਖਾਸ ਕਰ, ਇਹ ਇੱਕ ਤੁਹਾਡੀ ਲਾਜ਼ਮੀ ਚੀਜ਼ ਹੋਣੀ ਚਾਹੀਦੀ ਹੈ, ਜਿਹਨੂੰ ਤੁਸੀਂ ਪਾ ਕੇ ਬਾਅਦ 'ਚ ਚਾਬੀ ਲਾਓ ਮੋਟਰਸਾਈਕਲ ਦੀ। ਮੇਰਾ ਸਵਾਲ ਇਹ ਆ ਵੀ ਇਹ ਦੌਰਾ ਥੋੜਾ ਜਿਹਾ ਦੇਰ ਕਿਉਂ ਪੈਂਦਾ ਆ, ਬਾਅਦ 'ਚ ਹਟ ਕੇ ਜਾਂਦਾ। ਦੂਸਰੀ ਗੱਲ ਸਾਹਿਬ, ਦੂਸਰੀ ਗੱਲ ਇਹ ਵੀ ਅੱਛਾ ਠੀਕ ਹੈ, ਜ਼ਰੂਰੀ ਹੈ, 18 ਸਾਲ ਤੋਂ ਘੱਟ ਡਰਾਈਵਿੰਗ ਜਿਹੜੀ ਹੈ ਉਸ ਤੇ ਵੀ ਕੋਈ ਕਾਨੂੰਨ ਹੋਣਾ ਚਾਹੀਦਾ। ਜਿਹੜੀ ਕਾਨੂੰਨ ਬੱਚੇ ਨਿੱਕੇ ਮੋਟਰਸਾਈਕਲ, ਤੁਸੀਂ ਇਹਨਾਂ ਨੂੰ ਡੱਕ ਲਓ, ਇਹਨੂੰ ਕੰਟਰੋਲ ਕਰ ਲਓ, ਤੁਹਾਡੀ ਟ੍ਰੈਫਿਕ ਦਾ ਬਰਡਨ ਕਿੰਨਾ ਘਟ ਜਾਣਾ। ਇਹ ਜ਼ਰੂਰੀ ਆ ਕਿ ਹੈਲਮਟ ਪਹਿਲੇ ਜ਼ਰੂਰੀ ਹੈ। ਹੈਲਮਟ ਜ਼ਰੂਰੀ ਹੈ। ਉਹਨਾਂ ਦੀ ਸਪੀਡ ਸੋਚ ਹੁੰਦੀ ਹੈ। ਇਸ ਉਮਰ ਦੇ ਬੱਚੇ ਜਿਹੜੇ ਆ 10 ਸਾਲਾਂ ਦੇ ਬੱਚੇ ਜਿਹੜੇ ਮੋਟਰਸਾਈਕਲ ਚਲਾਈ ਫਿਰਦੇ, ਉਹਨਾਂ ਨੂੰ ਕੋਈ ਪੁੱਛ ਪ੍ਰਤੀਤ ਨਹੀਂ। ਹੈਲਮਟ ਉਹਨਾਂ ਨੂੰ ਵੀ ਪੁੱਛਣਾ ਹੈ ਕਿ ਨਹੀਂ ਇਹਦਾ। ਇਹ ਨਹੀਂ ਪੁੱਛਣਾ ਤੇਰੀ ਉਮਰ ਕਿੰਨੀ, ਇਹ ਪੁੱਛਣਾ ਹੈਲਮਟ ਹੈ ਕਿ ਨਹੀਂ। ਹੈਲਮਟ ਹੈ, ਇਹ ਚੀਜ਼ ਤੇ ਕੰਟਰੋਲ ਬਹੁਤਾ। ਸਭ ਤੋਂ ਪਹਿਲੇ ਤਾਂ ਬੱਚਿਆਂ ਨੂੰ ਡਰਾਈਵਿੰਗ ਤੋਂ ਜਿਹੜਾ ਹੈ ਜੀ ਰੋਕਣਾ ਚਾਹੀਦਾ। ਇਹ ਜਿਹੜਾ ਸ਼ੌਰ ਬੱਚਿਆਂ ਨੂੰ ਕਿਹਨੇ ਦੇਣਾ, ਆਵਾਮ ਨੇ ਖੁਦ, ਉਹਨਾਂ ਦੇ ਵਾਲਿदैन ਨੇ, ਪੇਰੈਂਟਸ ਦਾ ਕੰਮ ਵੀ ਬਣਦਾ। ਸਾਡੇ ਬੰਦੇ ਜਦੋਂ ਲਾਇਸੈਂਸ ਬਣਾਉਣ ਜਾਂਦੇ ਉੱਥੇ ਫੇਲ ਕਿਉਂ ਹੁੰਦੇ ਆ? ਕਿਉਂਕਿ ਉਹ ਜਿਹੜੀਆਂ ਚੀਜ਼ਾਂ ਪੁੱਛਦੇ ਉਹ ਕਦੇ ਸਾਡੇ ਨਾ ਦੱਸੀਆਂ ਹੁੰਦੀਆਂ, ਨਾ ਉਹਨਾਂ ਦੇ ਰੋਡਾਂ ਦੇ ਕੋਈ ਇੰਡੀਕੇਸ਼ਨ ਉਹਦੇ ਸਮਝਾਏ ਹੁੰਦੇ ਵੀ ਇਹਦਾ ਮਤਲਬ ਬਣਦਾ। ਸਰ ਜੀ, ਕੋਈ ਤਾਲੀਮ ਤਾਂ ਹੈ, ਤਾਲੀਮ ਹੈ ਨਹੀਂ ਗੀ। ਅਗਰ ਇਹ ਚੀਜ਼ ਦੱਸੀ ਜਾਵੇ, ਸਮਝਾਈ ਜਾਵੇ ਤਾਂ ਉਹ ਸਵਾਲਾਂ ਦੇ ਜਵਾਬ ਵੀ ਠੀਕ ਹੋ ਜਾਣ। ਲਾਇਸੈਂਸ ਬਣਵਾਉਣਾ ਯਾਰ ਮੈਂ। ਕਾਹਦਾ? ਡਰਾਈਵਿੰਗ ਦਾ? ਹਾਂ। ਨਹੀਂ, ਵੱਡਾ ਕਿ ਛੋਟਾ? LTV
ਆਹੋ ਕਾਰਪੂਰ ਵੀ ਚਲਾ ਲਵੇ ਹਾਂ ਹਾਂ ਹੋਰ ਕਾਹਦਾ ਹੁੰਦਾ ਨਹੀਂ ਵੀ ਇਕੱਲਾ ਇੱਕ ਮੋਟਰਸਾਈਕਲ ਦਾ ਵੀ ਹੁੰਦਾ ਕਾਰ ਮੋਟਰਸਾਈਕਲ ਦਾ ਇਕੱਠਾ ਹੀ ਬਣਾ ਲਓ ਹਾਂ, ਜੀ ਉਹ ਇਕੱਠਾ ਬਣਾ ਲਓ ਤੇ ਇੱਕ ਵੱਡੀਆਂ ਗੱਡੀਆਂ ਵਾਲਾ ਵੀ ਹੁੰਦਾ ਜਿਹਨਾਂ ਵਿੱਚ ਟਰਾਲੇ ਵੀ ਚਲਾ ਸਕਦੇ ਟਰਾਲੇ ਕੋਈ ਨਹੀਂ ਚਲਾਣੇ ਆਪਾਂ ਚਲੋ ਅੱਲਾ ਕਾਰ ਦੇ ਦੂਗਾ ਉਹ ਹਾਂ ਚਲਾਵਾਂਗੇ ਨਹੀਂ ਉਹ ਤਾਂ ਮਿਲ ਤੇ ਜਾਣਗੇ ਉਹ ਕਾਗਜ਼ ਮੈਂ ਬਣਵਾ ਲਏ ਆ ਅੱਛਾ ਤੇ ਅੱਗੇ ਉਹ ਹੌਸਲਾ ਨਹੀਂ ਪੈਂਦਾ ਟਰਾਈ ਦੇਣ ਦਾ ਕੋਈ ਮੁਸ਼ਕਲ ਨਹੀਂ ਇਹਦੇ ਵਰਗਾ ਸੀ ਕੋਈ ਉਹਨੇ ਨਾ ਪੈਡਲ ਚੱਕੀ ਫਿਰੇ ਉਹ ਕਹਿੰਦਾ ਇਹ ਕੀ ਉਹ ਕਹਿੰਦਾ ਮੈਂ ਹੁਣ ਇਹ ਚ ਸਾਈਕਲ ਪਵਾਉਣਾ ਆ ਕਾਗਜ਼ ਬਣਵਾ ਲਿਆ ਲਾਇਸੈਂਸ ਬਣਵਾ ਲੈਣਾ ਹਾਂ ਕਹਿ ਸੁਣ ਕੇ ਬਣ ਫਿਰ ਇਹ ਕਿਹਦੇ ਵਰਗਾ ਹੋਰ ਸੀਗਾ ਉਹ ਨਾ ਸਿਮ ਚੱਕੀ ਫਿਰੇ ਕਹਿੰਦਾ ਇਹ ਚ ਮੋਬਾਈਲ ਪਵਾਉਣਾ ਆ ਉਹਨੇ ਤੁਸੀਂ ਭਾਈ ਅੰਜਮ ਦੀ ਗੱਲ ਨਹੀਂ ਹਲੇ ਸੁਣੀ ਉਹ ਕਹਿੰਦੇ ਕਹਿ ਸੁਣ ਕੇ ਹੀ ਬਣਨਾ ਨਾ ਕਹਿ ਸੁਣ ਕੇ ਬਣਨਾ ਇਹ ਉਦਾਂ ਨਹੀਂ ਬਣਨਾ ਇਹ ਮੈਂ ਦੱਸਦਾ ਜੀ ਮੈਂ ਰੀਸੈਂਟਲੀ ਬਣਵਾਇਆ ਹੁਣ LTV ਅੱਛਾ ਜੀ ਉਹ ਮਸਜਿਦ ਤੇ ਹੁੰਦੀ ਟਰਾਈ ਤੇ ਸਾਡੇ ਤੋਂ ਅੱਗੇ ਨਾ ਤਕਰੀਬਨ ਕੋਈ 50 ਬੰਦੇ ਸੀਗੇ ਅੱਛਾ ਉਹਨਾਂ ਦੀ ਵਾਰੀ ਵੀ ਕਿੰਨੀ ਸੀਗੀ ਕਿ 4-4 5-5 ਵਾਰੀ ਆ ਗਏ ਸੀਗੇ ਟਰਾਈ ਦੇਣ ਆਵਾਮ ਬਹੁਤ ਹੁੰਦੀ ਟੋਬੇ ਹੁਣ ਤਾਂ ਸਿਟੀ ਵਾਈਜ਼ ਕਰਤਾ ਉਹਨਾਂ ਨੇ ਹੂੰ ਤੇ ਉੱਥੇ ਜਨਾਬ ਹੁਣੀ 3 ਪੁਲਿਸ ਵਾਲਿਆਂ ਦੇ ਸੀਗੇ ਜੀ ਟੈਸਟ ਪੁਲਿਸ ਵਾਲਿਆਂ ਨੇ ਉਹ ਟੈਸਟ ਹੁੰਦੇ ਕੈਮਰੇ ਲਾ ਕੇ ਹੁਣ ਹਾਂਜੀ ਕੈਮਰੇ ਲਾ ਕੇ ਉਹ ਪੁਲਿਸ ਵਾਲਿਆਂ ਨੂੰ ਉਸੇ ਟਾਈਮ ਉਹਨਾਂ ਨੇ ਜਾਰੀ ਕੀਤਾ ਜੀ ਉਸੇ ਟਾਈਮ ਕੋਈ ਕਾਗਜ਼ ਨਹੀਂ ਉਹਨਾਂ ਦੀ ਟਰਾਈ ਸਿੱਧੀ ਬੰਦੇ ਪਿੱਛੇ ਖੜੇ ਆ ਹੁਣ ਸਾਡਾ ਮੀਡੀਆ ਨਾਲ ਜਦੋਂ ਦਾ ਤਲਕ ਹੋਇਆ ਸਾਨੂੰ ਕਹਿ ਲਓ ਬੋਲਣ ਦੀ ਆਦਤ ਬਣ ਗਈ ਰਹਿ ਨਹੀਂ ਹੁੰਦਾ ਕਿਸੇ ਹਾਲ ਦੇਖ ਕੇ ਵੀ ਉਹ 2 ਵਾਰੀ ਮੈਂ DSP ਕੋ ਗਿਆ ਮੈਂ ਕਿਹਾ ਸਾਰੇ ਸਾਡੀ ਮੇਰੀ ਹੁਣ ਟਰਾਈ ਆਈ ਹੈ ਤੇ ਇਹ ਚਲੇ ਗਏ ਕੋਈ ਨਹੀਂ ਬੇਟਾ 1 ਮਿੰਟ ਬਸ ਉਹ ਜਾਣ ਤੇ ਉਹ ਫੇਲ ਹੋ ਕੇ ਆ ਜਾਣ 3 ਬੰਦੇ ਪੁਲਿਸ ਦੇ ਵਿੱਚ ਮੁਲਾਜ਼ਮ ਆ ਉਹਨਾਂ ਨੂੰ ਉੱਥੇ ਵੀ ਇੰਡੀਕੇਸ਼ਨ ਪੜਾਈਆਂ ਜਾਂਦੀਆਂ ਉਹ ਰਹਿੰਦੇ ਵੀ ਹਰ ਟਾਈਮ ਰੋਡਾਂ ਤੇ ਆ 2 ਵਾਰੀ ਤਾਂ ਦੋਵਾਂ ਜਣਿਆਂ ਨੇ ਬੈਲਟ ਹੀ ਨਹੀਂ ਲਾਇਆ ਉਹ ਸਾਹਮਣੇ ਕੈਮਰੇ 'ਚ ਨਜ਼ਰ ਆ ਉਹਨਾਂ ਨੂੰ ਆ ਰਿਹਾ ਕਹਿੰਦਾ ਜਿਹੜਾ ਲੈ ਰਿਹਾ ਕਹਿੰਦਾ ਤੇਰੀ ਮਿਹਰਬਾਨੀ ਬੈਲਟ ਤਾਂ ਲਾਇਆ ਬੈਲਟ ਲਾਇਆ ਮੁੜ ਕੇ ਕੋਨਾ ਮਿੱਧ ਦੇਣ ਉਹਨਾਂ ਦਾ ਫਿਰ ਉਸੇ ਟਾਈਮ ਉੱਥੋਂ ਆਣ ਲਾਣ ਫਿਰ ਦੁਬਾਰਾ ਉਹਨਾਂ ਨੂੰ ਇੰਟਰ ਕਰਨ ਤੇ ਫਿਰ ਉਹਨਾਂ ਦਾ ਜਿਹੜਾ ਦੂਸਰਾ ਆਮ ਬੰਦਾ ਉਹ ਫਿਰ 2 ਮਹੀਨੇ ਬਾਅਦ ਆਇਆ ਜੀ ਤੇ 40 ਦਿਨਾਂ ਬਾਅਦ ਆਇਓ 40 ਨੰਬਰ ਐਦਾਂ ਹੋਇਆ ਜੀ ਇਹ ਉਹੀ ਗੱਲ ਆ ਨਾ ਦੇਖੋ ਅਗਰ ਉਹ ਫਰਜ਼ ਕਰ ਲਓ ਕਿਸੇ ਪਬਲਿਕ ਟਰਾਂਸਪੋਰਟ ਤੇ ਬਹਿੰਦਾ ਉੱਥੇ ਉਹ ਬੈਲਟ ਲਾਉਂਦੇ ਉਹਨੂੰ ਉਹਦੀ ਟ੍ਰੇਨਿੰਗ ਹੋ ਜਾਣੀ ਸੀ ਕਿ ਯਾਰ ਜਦੋਂ ਵੀ ਸੀਟ ਤੇ ਬਹਿਣਾ ਬੈਲਟ ਜ਼ਰੂਰ ਲਾਣਾ ਆ ਕੋਈ ਐਸਾ ਉਹ ਅਖਤਿਆਰੇਕਾਰ ਅਸੀਂ ਮੋਟਰਵੇ ਤੇ ਚੜ ਕੇ ਤਾਂ ਬੈਲਟ ਲਾ ਲੈਂਦੇ ਆ ਤਕੜਿਆਂ ਦਾ ਸੱਤੀ ਵੀ ਤੇ ਆਮ ਰੋਡ ਤੇ ਹਾਲਾਂਕਿ ਬਹੁਤਾ ਸਾਨੂੰ ਜ਼ਰੂਰੀ ਕਿਉਂਕਿ ਇੱਥੇ ਪਤਾ ਨਹੀਂ ਕਿਹੜੀ ਸ਼ਾ ਮੋਰੇ ਆ ਜਾਣੀ ਕਦੋਂ ਬ੍ਰੇਕ ਲਾਣੀ ਪੈ ਉੱਥੇ ਜਾਣੀ ਲਾਣਾ ਨਹੀਂ ਅਸੀਂ ਉੱਥੇ ਕਾਨੂੰਨ ਨਹੀਂ ਬਣਵਾ ਲਾ।